ਉਹਨੂੰ ਕਹਿ ਰਹੀ ਹੈ ਕਿ ਵੀ ਤੂੰ ਦੱਸ, ਤੂੰ ਸਾਨੂੰ 60 80 ਰੁਪਏ ਆ ਤੇਰੀ ਤੂੰ ਉਹ ਅੱਗੋਂ ਕਹਿੰਦੀ ਜੀ ਤੁਸੀਂ ਮੇਰੀਆਂ ਮਾਵਾਂ ਵਰਗੀਆਂ। ਉਹ ਕਹਿੰਦੇ ਵੀ ਤੂੰ ਧੀਆਂ ਵਾਲੀ ਗੱਲ ਕਿਹੜੀ ਕੀਤੀ ਆ। ਉਹਨੇ ਕਿਹਾ ਵੀ ਤੂੰ ਦੱਸ, ਤੂੰ ਕਿਹਾ ਨਾ 50 100 ਰੁਪਏ ਲੈ ਕੇ ਬੈਠੀਆਂ। ਨਹੀਂ ਮੁੱਕਰ ਗਈ, ਕਹਿੰਦੀ ਮੈਂ ਹੱਥ ਜੋੜੇ ਹੋਏ ਨੇ। ਉਹ ਕਹਿੰਦੇ ਨਹੀਂ ਮੈਂ ਤੁਹਾਡੇ ਬਾਰੇ ਨਹੀਂ ਕਿਹਾ, ਮੈਂ ਤਾਂ ਸ਼ਹੀਨ ਬਾਗ ਵਾਲੀਆਂ ਬੀਬੀਆਂ ਬਾਰੇ ਕਿਹਾ ਸੀ ਵੀ ਕੰਗਣਾ ਰਣੌਤ ਨੂੰ ਕੀਰਤਪੁਰ 'ਚ ਕਿਸਾਨਾਂ ਨੇ ਘੇਰ ਮਾਫੀ ਮੰਗਣ ਲਈ ਕਿਹਾ। ਕੰਗਣਾ ਬੋਲੀ ਪੰਜਾਬ ਜ਼ਿੰਦਾਬਾਦ। ਰਾਹੁਲ ਗਾਂਧੀ ਨੇ ਵੀ ਪ੍ਰੈਸ ਕਾਨਫਰੰਸ ਕੀਤੀ। ਉਹਨੇ ਕਿਹਾ ਜੀ ਕਿ ਵੀ ਇਹ ਜਿਹੜੇ ਕਿਸਾਨ ਮਾਰੇ ਗਏ 700 ਦੇ ਕਰੀਬ, ਉਹਨਾਂ ਨੂੰ ਕੰਪਨਸੇਸ਼ਨ ਦੇਣਾ ਬਣਦਾ ਹੈ। ਫਰੈਂਕਲੀ ਇਟਸ ਨਾਟ ਆਵਰ ਮਿਸਟੇਕ ਦੈਟ ਕਾਜ਼ ਦ ਡੈਥ ਆਫ 700 ਫਾਰਮਰਸ, it is Prime Minister Modi's mistake. Prime Minister apologized. He said he made a mistake and because of that mistake 700 farmers died. Why doesn't the Prime Minister have the decency and dignity to help their families? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम। आदाब वर्ड्स मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੂੰ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 3 ਦਸੰਬਰ 2021 20 ਮੱਘਰ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਚਿਨ ਕੇਬਲ, ਬੈਲਫਾਰ ਕੇਬਲ ਕੈਨੇਡਾ, roku, ਚਾਤੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਸਭ ਨੂੰ ਹੈਪੀ ਵੀਕਐਂਡ ਕਹਿੰਦੇ ਹਾਂ। ਔਰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਅੱਜ ਦੇ ਪ੍ਰੋਗਰਾਮ ਨੂੰ ਸੱਚੋ ਸੱਚ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਟੈਕਸਸ ਤੋਂ ਸਰਦਾਰ ਜਗਮੀਤ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਨੌਜਵਾਨਾਂ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਨੌਜਵਾਨ ਕੌਮ ਦੀ ਜਿਹੜੀ ਰੀੜ੍ਹ ਦੀ ਹੱਡੀ ਹਨ ਅਤੇ ਕਿਸਾਨ ਸੰਘਰਸ਼ ਜਿਹੜੇ ਵਿੱਚ ਪਾਇਆ ਯੋਗਦਾਨ ਸ਼ਲਾਘਾਯੋਗ ਹੈ। ਜ਼ਰੂਰਤ ਹੈ ਕਿ ਇਸ ਬਹਾਰ ਨੂੰ ਬਰਕਰਾਰ ਰੱਖਿਆ ਜਾਵੇ ਔਰ ਸਾਡੇ ਨਾਲ ਹੋ ਰਹੀਆਂ ਜਿਹੜੀਆਂ ਵਧੀਕੀਆਂ ਦਾ ਜਵਾਬ ਅਸੀਂ ਲਗਾਤਾਰਤਾ ਨਾਲ ਦਈਏ ਅਤੇ ਆਪਣੀ ਜਿਹੜੀ ਸੰਸਥਾਵਾਂ ਮਜ਼ਬੂਤ ਕਰੀਏ ਔਰ ਮੀਡੀਆ ਦੇ ਪਿੜ ਵਿੱਚ ਟੀਵੀ 84 ਵੱਲੋਂ ਨਿਭਾਏ ਜਾ ਰਹੇ ਰੋਲ ਲਈ ਸਮੁੱਚੀ ਟੀਮ ਦਾ ਧੰਨਵਾਦ ਔਰ ਵਾਹਿਗੁਰੂ ਕਰੇ ਟੀਵੀ 84 ਨੂੰ ਹੋਰ ਬੁਲੰਦੀ ਬਖਸ਼ੇ ਔਰ ਟੀਵੀ 84 ਵਰਗੇ ਜਿਹੜੇ ਸਾਡੇ ਅਦਾਰੇ ਮਜ਼ਬੂਤ ਹੋਣਗੇ ਤਾਂ ਹੀ ਅਸੀਂ ਸਾਡੇ ਖਿਲਾਫ ਹੋਰ ਇਹ ਝੂਠੇ ਪ੍ਰੋਪਗੈਂਡਾ ਦਾ ਜਿਹੜਾ ਮੂੰਹ ਤੋੜਵਾਂ ਜਵਾਬ ਦੇ ਸਕਾਂਗੇ। ਸੋ ਅਸੀਂ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਗਮੀਤ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਰਐਸ ਦੀ ਪੋਸਟਰ ਗਰਲ ਕੰਗਣਾ ਰਣੌਤ ਅਖੀਰ ਕਿਸਾਨਾਂ ਦੇ ਕਾਬੂ ਆ ਹੀ ਗਈ ਔਰ ਆਪਣੇ ਘਰ ਮੰਡੀ ਹਿਮਾਚਲ ਪ੍ਰਦੇਸ਼ ਤੋਂ ਕਾਰ ਰਾਹੀਂ ਚੰਡੀਗੜ੍ਹ ਮੁੜਦਿਆਂ ਕੀਰਤਪੁਰ ਸਾਹਿਬ ਦੇ ਨੇੜੇ ਕਿਸਾਨਾਂ ਨੇ ਜਿਸ ਵਿੱਚ ਬੀਬੀਆਂ ਵੀ ਸ਼ਾਮਲ ਸਨ ਕੰਗਣਾ ਰਣੌਤ ਦੀ ਜਿਹੜੀ ਕਾਰ ਨੂੰ ਲਗਭਗ 2 ਘੰਟੇ ਘੇਰ ਕੇ ਰੱਖਿਆ। ਡਰੀ ਸਹਿਮੀ ਹੋਈ ਜਿਹੜੀ ਕੰਗਣਾ ਰਣੌਤ ਆਪਣੀ ਜਿਹੜੀ ਪੁਲਿਸ ਸਿਕਿਉਰਿਟੀ ਦੇ ਨਾਲ ਕਾਰ ਵਿੱਚੋਂ ਬਾਹਰ ਨਿਕਲੀ ਅਤੇ 2 ਹੱਥ ਜੋੜ ਕੇ ਆਪਣੀਆਂ ਕਰਤੂਤਾਂ ਲਈ ਮਾਫੀ ਮੰਗੀ ਔਰ ਪੰਜਾਬ ਜ਼ਿੰਦਾਬਾਦ ਦਾ ਨਾਰਾ ਵੀ ਲਗਾਇਆ। ਸੋ ਫਰਾਕ ਦਿਲ ਕਿਸਾਨਾਂ ਨੇ ਉਹਨੂੰ ਅੱਗੋਂ ਲਈ ਸਖਤ ਤਾੜਨਾ ਕਰਕੇ ਸੁਰੱਖਿਅਤ ਜਾਣ ਦਿੱਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ?
ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਬੇਟਾ ਜਗਮੀਤ ਸਿੰਘ ਉਸ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਹੁਣ ਤਾਂ ਸਾਡਾ ਵਾ ਦੂਸਰੀ ਜਨਰੇਸ਼ਨ ਨਾਲ ਹੈ, ਦੂਸਰੀ ਨੇ ਵੀ ਅੱਗੋਂ ਜਿਹੜਾ ਸਫ਼ਰ ਉਹਨਾਂ ਦਾ ਜਾਰੀ ਹੈ ਔਰ ਤੀਸਰੀ ਜਨਰੇਸ਼ਨ ਸਾਡੀਆਂ ਅੱਖਾਂ ਦੇ ਸਾਹਮਣੇ। ਬਿਲਕੁਲ। ਔਰ ਜਦੋਂ ਨਿਊਯਾਰਕ 'ਚ ਮੁੱਢਲੇ ਸਾਲਾਂ 'ਚ ਸਾਡਾ ਆਉਣਾ ਹੁੰਦਾ 1990 ਦੇ, ਤੇ ਵੀਰ ਗੋਬਿੰਦਰ ਸਿੰਘ ਜਿਹੜੇ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਨਾਲ ਹੀ ਕੰਮ ਕਰਦੇ ਸੀ, ਉਹਨਾਂ ਦੇ ਨਾਲ ਮੁਲਾਕਾਤ ਹੋਈ ਨਿਊਯਾਰਕ 'ਚ। ਇੱਕ ਬਹੁਤ ਹੀ ਸਿੰਸੀਅਰ, ਗੰਭੀਰ, ਜਜ਼ਬਾਤੀ ਔਰ ਉਹਨਾਂ ਦੇ ਆਪਣੇ ਭਰਾਤਾ ਇਸ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਸੀ ਖਾਲਿਸਤਾਨ ਦੇ। ਔਰ ਜਿਵੇਂ ਉਹਨਾਂ ਨੇ ਇਹਨਾਂ ਸਾਰੇ 30 ਵਰ੍ਹਿਆਂ ਦੇ ਵਿੱਚ ਬੜੀ ਵਫਾਦਾਰੀ ਦੇ ਨਾਲ ਕੌਮੀ ਕੌਜ਼ ਨੂੰ ਸਮਰਪਿਤ ਹੋ ਕੇ ਔਰ ਸਾਡੇ ਨਾਲ ਨਿੱਜੀ ਤੌਰ ਤੇ ਇੱਕ ਜਜ਼ਬਾਤੀ ਸਾਂਝ ਵੀ ਰੱਖਦੇ ਨੇ, ਮਜ਼ਬੂਤੀ ਨਾਲ ਗੱਲ ਕਹਿਣ ਦੀ ਹਿੰਮਤ ਵੀ ਰੱਖਦੇ ਨੇ। ਜੀ ਔਰ ਇਹ ਦੋਵੇਂ ਹੀ ਉਹਨਾਂ ਦੇ ਬੇਟਾ ਔਰ ਬੇਟੀ ਇੱਥੇ ਹੀ ਨਿਊਯਾਰਕ 'ਚ ਹੀ ਹੋਏ। ਹੁਣ ਉਹ ਕਾਰੋਬਾਰੀ ਸਿਲਸਿਲੇ 'ਚ ਇੱਥੋਂ ਪਹਿਲਾਂ ਬੈਟਲ ਕ੍ਰੀਕ ਮਿਸ਼ੀਗਨ ਔਰ ਹੁਣ ਡਾਲਸ ਟੈਕਸਾਸ 'ਚ ਨੇ। ਔਰ ਜਗਮੀਤ ਸਿੰਘ, ਇਹਨੂੰ ਵੀ ਮੈਂ ਬਹੁਤ ਛੋਟੇ ਤੋਂ ਗਰੋ ਹੁੰਦੇ ਦੇਖਿਆ ਹੈ। ਬਹੁਤ ਘੱਟ ਬੋਲਣ ਵਾਲਾ। ਫਿਰ ਜਦੋਂ ਇਹ ਆਪਣੀ ਕਾਲਜ ਐਜੂਕੇਸ਼ਨ ਲੈ ਰਿਹਾ ਸੀ, ਉਸ ਤੋਂ ਪਹਿਲਾਂ ਸਕੂਲਿੰਗ ਡੇਜ਼ ਦੇ ਵਿੱਚ ਵੀ ਯੂਨਾਈਟਿਡ ਸਿਕਸ ਦੇ ਕੈਂਪ ਜਿਹੜੇ ਮਿਸ਼ੀਗਨ 'ਚ ਲੱਗਦੇ ਰਹੇ, ਉਹਨਾਂ ਦੇ ਵਿੱਚ ਵੀ ਪਾਰਟਿਸਿਪੇਟ ਕਰਨਾ। ਔਰ ਸੰਤ ਪਿੰਡਾਂ ਵਾਲਿਆਂ ਪ੍ਰਤੀ, ਸੰਘਰਸ਼ ਪ੍ਰਤੀ ਸਿੰਸੀਅਰ, ਬਹੁਤ ਘੱਟ ਬੋਲਣਾ, ਲੇਕਿਨ ਸਿਧਾਂਤਕ ਤੌਰ ਦੇ ਉੱਤੇ ਬੜੀ ਨਿਖਰੀ ਹੋਈ ਸੋਚ। ਜੀ ਔਰ ਹੁਣ ਚੰਗਾ ਕਾਰੋਬਾਰ ਹੈ, ਗ੍ਰਸਤੀ ਜੀਵਨ 'ਚ ਹੈ ਜਗਮੀਤ ਸਿੰਘ। ਉਹਨਾਂ ਦੇ ਸਪੁੱਤਰ ਦੇ ਹੋਣ 'ਤੇ ਵੀ ਅਸੀਂ ਜਿਹੜਾ ਹੈ ਉਹ ਉਹਨਾਂ ਨੇ ਸਪਾਂਸਰ ਵੀ ਕੀਤਾ ਸੀ। ਅਸੀਂ ਵੀ ਸਮੁੱਚੇ ਪੰਥ ਵੱਲੋਂ ਮੁਬਾਰਕਬਾਦ ਦਿੱਤੀ ਸੀ। ਅੱਜ ਵੀ ਇਹ ਪ੍ਰੋਗਰਾਮ ਜਗਮੀਤ ਸਿੰਘ ਹੋਰਾਂ ਵੱਲੋਂ ਹੀ ਸਪਾਂਸਰ ਕੀਤਾ ਗਿਆ। ਜੀ ਉਹ ਮੰਥਲੀ ਡੋਨਰ ਵੀ ਨੇ ਸਾਡੇ। ਨਾਈਸ। ਔਰ ਸਾਨੂੰ ਇਹੀ ਮਾਣ ਹੈ। ਔਰ ਅਕਸਰ ਹੁਣ ਤਾਂ ਹਰ ਰੋਜ਼ ਹੀ ਕਹਿਣਾ ਬਣ ਜਾਂਦਾ, ਜਿਹਨੂੰ ਮੈਂ ਕਹਿਣਾ ਨਹੀਂ ਚਾਹੁੰਦਾ ਹੁੰਦਾ, ਕਿ ਭਾਈ ਸਾਡੀ ਟੇਕ ਤਾਂ ਉਹਨਾਂ ਗੁਰਸਿੱਖਾਂ ਦੇ ਉੱਤੇ ਆ, ਉਹਨਾਂ ਵੀਰਾਂ ਭੈਣਾਂ ਤੇ ਆ ਜਿਹੜੇ ਕਿਰਤੀ ਨੇ, ਬਿਲਕੁਲ ਇਮਾਨਦਾਰ ਨੇ, ਜੇ ਸਾਨੂੰ ਧਨਾਡਾਂ ਦਾ ਕੋਈ ਨਾ ਅਸੀਂ ਕਦੇ ਸਹਾਰਾ ਤੱਕਿਆ ਤੇ ਨਾ ਹੀ ਮੈਨੂੰ ਕਦੇ ਲੱਗਦਾ ਹੁੰਦਾ ਹੈ ਕਿ ਵੀ ਉਹ ਧਨਾਡ ਹਮੇਸ਼ਾ ਇਨਵੈਸਟਮੈਂਟ ਦੇ ਨਾਲ ਬਣਦਾ ਹੈ। ਜੀ ਔਰ ਜਿਹੜੀਆਂ ਫਰੀडम ਸਟਰਗਲਸ ਹੁੰਦੀਆਂ ਨੇ ਉਹ ਤਿਆਗ, ਕੁਰਬਾਨੀ ਮੰਗਦੀਆਂ। ਇਹ ਤਾਂ ਇੱਕ ਕੈਪੀਟਲਿਸਟ ਲਈ, ਪੂੰਜੀਵਾਦੀ ਲਈ ਤਾਂ ਲੂਜ਼ਿੰਗ ਪ੍ਰੋਪੋਜੀਸ਼ਨ ਹੁੰਦੀ ਹੈ। ਇਹ ਤਾਂ ਘਾਟੇ ਦਾ ਸੌਦਾ ਹੁੰਦਾ। ਇਹਦੇ 'ਚ, ਇਸ ਵਣਜ ਦੇ ਵਿੱਚ ਮੁਨਾਫਾ ਨਹੀਂ ਹੈ। ਸੋ ਇਸ ਦੇ ਵਿੱਚ ਜਿਹੜੇ ਪਿਆਰ ਦੇ ਪੁਤਲੇ ਨੇ, ਗੁਰੂ ਨੂੰ ਪਿਆਰ ਕਰਦੇ ਨੇ, ਗੁਰੂ ਪੰਥ ਨੂੰ ਪਿਆਰ ਕਰਦੇ ਨੇ, ਇਹ ਉਹਨਾਂ ਦੀ ਖੇਡ ਹੀ ਹੈ। ਔਰ ਸਾਡੇ ਨਾਲ ਵੀ ਸਾਰੇ ਪੀਰੀਅਡ 'ਚ ਉਹੀ ਖੜੇ ਨੇ। TV 84 ਵੀ ਜੇ ਪਿਛਲੇ 9 ਵਰ੍ਹਿਆਂ ਦੇ ਵਿੱਚ ਨਾ ਤਾਂ ਸਾਨੂੰ ਕੋਈ ਵੱਡੀਆਂ ਕਿਸੇ ਕਾਰੋਬਾਰੀ ਸੰਸਥਾਵਾਂ ਦੀਆਂ ਐਡਾਂ ਦੀ ਤਵੱਕੋ ਹੈ, ਨਾ ਹੀ ਕੋਈ ਦੇ ਕੇ ਰਾਜੀ ਹੈ, ਤੇ ਅਸੀਂ ਲੈ ਕੇ ਵੀ ਰਾਜੀ ਨਹੀਂ ਜਿਨ੍ਹਾਂ ਨੂੰ ਇਹਦੀ ਅਹਿਮੀਅਤ ਦਾ ਅਹਿਸਾਸ ਨਾ ਹੋਏ। ਪਰ ਦੂਸਰੇ ਪਾਸੇ ਆਮ ਸਾਡੇ ਜਿਹੜੇ ਵੀਰ ਭੈਣਾਂ ਸਟਰਗਲਿੰਗ ਫੇਸ 'ਚੋਂ ਨਿਕਲੇ, ਥੋੜ੍ਹਾ ਬਹੁਤ ਗੁਰੂ ਨੇ ਬਖਸ਼ਿਸ਼ ਕਰਕੇ ਉਹਨਾਂ ਨੂੰ ਆਪਣੇ ਪੈਰਾਂ 'ਤੇ ਕੀਤਾ ਹੈ, ਉਹ ਹਮਦਰਦੀ ਵੀ ਰੱਖਦੇ ਨੇ ਔਰ ਅੱਗੇ ਵੱਧ ਕੇ ਮਦਦ ਵੀ ਕਰਦੇ ਨੇ। ਸੋ ਅਸੀਂ ਸਮੁੱਚੇ ਪਰਿਵਾਰ ਦਾ, ਵੀਰ ਗੋਬਿੰਦਰ ਸਿੰਘ, ਉਹਨਾਂ ਦੇ ਸਪੁੱਤਰ ਜਗਮੀਤ ਸਿੰਘ, ਔਰ ਮੈਂ 3rd ਜਨਰੇਸ਼ਨ ਦੀ ਗੱਲ ਵੀ ਕੀਤੀ ਹੈ, ਔਰ ਅਸੀਂ ਇਵੇਂ ਹੀ ਆਸ ਕਰਦੇ ਹਾਂ ਕਿ ਗੁਰੂ ਘਰ ਦੇ ਵਿੱਚ ਜਿੱਥੇ ਸਿੱਖੀ ਨਾਮਦਾਨ ਬਖਸ਼ੇ, ਉੱਥੇ ਇਵੇਂ ਹੀ ਕੌਮ ਪ੍ਰਤੀ, ਖਾਲਿਸਤਾਨ ਪ੍ਰਤੀ, ਕੌਮੀ ਘਰ ਪ੍ਰਤੀ ਵੀ ਕਮਿਟਮੈਂਟ ਬਣੀ ਰਹੇ। ਅਸੀਂ ਪਿਛਲੇ ਆਲਮੋਸਟ 3-4 ਦਿਨ ਤੋਂ, ਸਿੰਸ ਮੰਡੇ, ਇਸ ਦਾ ਜ਼ਿਕਰ ਕਰਦੇ ਆ ਰਹੇ ਕਿ ਕਿਵੇਂ 28 ਨਵੰਬਰ ਨੂੰ ਵੀਰ ਹਰਪ੍ਰੀਤ ਸਿੰਘ ਰਾਣਾ, ਜਿਹੜੇ ਕਿ ਇੰਗਲੈਂਡ ਦੇ ਬਰਮਿੰਗਮ ਸ਼ਹਿਰ ਦੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਹੀ ਸਾਨੂੰ ਵਿਛੋੜਾ ਦੇ ਗਏ। ਔਰ ਉਹਨਾਂ ਦਾ ਅੰਤਮ ਸੰਸਕਾਰ, ਜਿਸ ਨੂੰ ਕ੍ਰੀਮੇਸ਼ਨ ਲਫ਼ਜ਼ ਦੇ ਵਿੱਚ ਕਈ ਕੁਛ ਹੀ ਆਉਂਦਾ, ਲੇਕਿਨ ਅਸੀਂ ਗੁਰਮਤਿ ਦੇ ਲਫ਼ਜ਼ ਅੰਤਮ ਸੰਸਕਾਰ ਤੇ ਫਿਰ ਅੰਤਮ ਅਰਦਾਸ, ਇਹ 2 ਅੱਡ-ਅੱਡ ਮੌਕੇ ਹੁੰਦੇ ਨੇ। ਕਿਉਂਕਿ ਕੁਝ ਥਾਵਾਂ ਤੇ ਤਾਂ ਹੁਣ ਇੱਥੇ ਤਾਂ ਰਾਦਰ 3 ਹੋ ਜਾਂਦੇ ਨੇ, ਕਿਉਂਕਿ ਤੁਸੀਂ ਅੰਤਮ ਸੰਸਕਾਰ ਤੋਂ ਪਹਿਲਾਂ ਜਿੱਥੇ ਇਕੱਠੇ ਹੁੰਦੇ ਹੋ ਹਾਲ ਡਿਫਰੈਂਟ ਹੁੰਦਾ ਹੈ। ਬਿਲਕੁਲ। ਫਿਰ ਜਿੱਥੇ ਟਰਾਂਸਪੋਰਟ ਕਰਕੇ ਕ੍ਰੀਮੇਟੋਰੀਅਮ ਹੁੰਦਾ ਹੈ, ਉਹ 2nd ਸਮਾਗਮ ਹੋ ਜਾਂਦਾ ਹੈ। ਔਰ ਫਿਰ ਅੰਤਮ ਅਰਦਾਸ ਗੁਰਦੁਆਰਾ ਸਾਹਿਬ 'ਚ ਹੁੰਦੀ ਹੈ। ਸੋ ਇੱਥੇ ਉਹਨਾਂ ਦਾ ਜਿਹੜਾ ਕੱਲ ਸਵੇਰ ਵੇਲੇ 9 ਤੋਂ 12 ਵਜੇ ਤੱਕ ਫਿਊਨਰਲ ਹਾਊਸ ਦੇ ਵਿੱਚ ਜਿਹੜੀ ਗੈਦਰਿੰਗ ਹੈ, ਉਹਨਾਂ ਦੀ ਮਈਅਤ, ਉਹਨਾਂ ਦੇ ਅੰਤਮ ਜਿਹੜਾ ਮ੍ਰਿਤਕ ਸਰੀਰ ਦੀ ਮੌਜੂਦਗੀ 'ਚ,
ਉਹ 114-30 ਰੌਕਵੇ ਬੁਲੇਵਾਰਡ, ਸਾਊਥ ਓਜ਼ੋਨ ਪਾਰਕ, ਨਿਊਯਾਰਕ 11420, 9 ਤੋਂ 12 ਵਜੇ ਤੱਕ ਉੱਥੇ ਪ੍ਰੋਗਰਾਮ ਹੋਏਗਾ। ਜੀ ਉਸ ਦੇ ਵਿੱਚ ਜ਼ਾਹਰ ਹੈ ਪਾਠ ਔਰ ਕੀਰਤਨ, ਔਰ ਉੱਥੋਂ ਫਿਰ ਇਹ ਜਿਹੜੀ ਇਹ ਬਾਡੀ ਸੰਸਕਾਰ ਲਈ ਜਾਏਗੀ। ਔਰ 3 ਤੋਂ 5 ਵਜੇ ਤੱਕ ਗੁਰਦੁਆਰਾ ਰਿਚਮੰਡ ਹਿੱਲ ਜਿਹੜਾ ਕਿ ਜਿੱਥੇ ਅੰਤਮ ਅਰਦਾਸ ਰੱਖੀ ਗਈ ਹੈ, ਉਹ ਸਾਰੇ ਈਸਟ ਕੋਸਟ ਦੀ ਸਭ ਤੋਂ ਪੁਰਾਣੀ ਸੰਸਥਾ ਹੈ ਔਰ ਜਿਹਨੂੰ ਮਦਰ ਆਫ ਆਲ ਸੁਸਾਇਟੀਜ਼ ਕਿਹਾ ਜਾਂਦਾ ਹੈ। ਜੀ ਔਰ ਅਸੀਂ ਇਹ ਵੀ ਦੱਸਦੇ ਹੀ ਹੈ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਖਾਲਿਸਤਾਨ ਨੂੰ ਪਿਆਰ ਕਰਨ ਵਾਲੇ ਵੀਰ ਭੈਣਾਂ ਅਮਰੀਕਾ, ਕੈਨੇਡਾ ਭਰ ਤੋਂ ਪਹੁੰਚ ਰਹੇ ਨੇ ਆਲਰੇਡੀ। ਜਿਵੇਂ ਅਸੀਂ ਦੱਸਿਆ ਸੀ ਕਿ ਸੀਐਟਲ ਤੋਂ ਵੀ 8 ਸਿੰਘਾਂ ਦਾ ਜਥਾ, ਕੈਲੀਫੋਰਨੀਆ ਤੋਂ 20 ਦੇ ਕਰੀਬ, ਔਰ ਕੈਨੇਡਾ ਤੋਂ ਪਹੁੰਚ ਚੁੱਕੇ ਨੇ। ਵਾਸ਼ਿੰਗਟਨ ਡੀਸੀ ਤੋਂ ਭਾਈ ਨਰਿੰਦਰ ਸਿੰਘ, ਬਲਵਿੰਦਰ ਸਿੰਘ ਚੱਠਾ, ਵੀਰ ਜੱਸਾ ਸਿੰਘ, ਉਦੇ ਸਿੰਘ, ਇਹ ਸਾਰੇ ਹੀ ਆ ਰਹੇ ਨੇ। ਹੋਰ ਵੀ ਬਹੁਤ ਸਾਰੇ ਪੈਨਸਿਲਵੇਨੀਆ ਔਰ ਬਾਕੀ ਥਾਵਾਂ ਤੋਂ। ਸੋ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਜਿੰਨੀ ਵੱਡੀ ਗਿਣਤੀ ਦੇ ਵਿੱਚ ਸਾਡੇ ਵੀਰ ਭੈਣਾਂ ਪਹੁੰਚ ਸਕਦੇ ਨੇ, ਕਿਉਂਕਿ ਇਹ ਇੱਕ ਸਿਰਫ ਹਰਪ੍ਰੀਤ ਸਿੰਘ ਰਾਣਾ ਦੀ ਵਿਦਾਇਗੀ ਨਹੀਂ ਹੈ, ਇਹ ਇੱਕ ਖਾਲਿਸਤਾਨੀ ਕੌਜ਼ ਦੀ ਸੈਲੀਬ੍ਰੇਸ਼ਨ ਹੈ। ਬਿਲਕੁਲ ਹਰਪ੍ਰੀਤ ਸਿੰਘ ਰਾਣਾ ਦੀ ਜ਼ਿੰਦਗੀ ਦੇ ਅਖੀਰਲੇ ਵਰੇ ਜਿਹੜੇ ਨੇ ਉਹ ਪੂਰੀ ਤਰ੍ਹਾਂ ਹੀ ਕੌਜ਼ ਨੂੰ ਸਮਰਪਿਤ ਸੀ, ਔਰ ਉਹ ਉਸੇ ਹੀ ਕੌਜ਼ ਦੇ ਵਿੱਚ ਇਮਰਸ ਹੋਏ ਹੋਏ ਉਸ ਦੇ ਵਿੱਚ ਹੀ ਆਪਣਾ ਆਪਾ ਉਹਨਾਂ ਨੇ ਕੁਰਬਾਨ ਕੀਤਾ। ਸੋ ਇਹ ਇੱਕ ਬਹੁਤ ਵੱਡਾ ਯੋਧ ਹੈ। ਔਰ ਜਿਵੇਂ ਕੱਲ ਟੈਲੀਕਾਨਫਰੰਸ ਵੀ ਹੋਈ, ਦੱਸਿਆ ਗਿਆ ਕਾਫੀ 50-60 ਦੇ ਕਰੀਬ ਨੁਮਾਇੰਦੇ ਅਮਰੀਕਾ, ਕੈਨੇਡਾ ਭਰ ਚੋਂ ਇਸ ਦੇ ਵਿੱਚ ਸ਼ਾਮਲ ਸੀ ਟੈਲੀਕਾਨਫਰੰਸ। ਉਹਨਾਂ ਨੂੰ ਕੌਮੀ ਨਾਇਕ, ਕੌਮੀ ਯੋਧੇ ਦਾ ਦਰਜਾ ਦਿੰਦਿਆਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿੱਥੇ ਜਿੱਥੇ ਵੀ ਲੰਗਰ ਹਾਲ ਔਰ ਦੂਜੇ ਨੇ ਉਹਨਾਂ ਦੀ ਫੋਟੋ ਲਾਉਣ ਦਾ ਮਤਾ ਵੀ ਹੋਇਆ। ਹੋਰ ਵੀ ਜੋ ਫੈਸਲੇ ਹੋਣਗੇ ਕੱਲ ਜਦੋਂ ਸ਼ਾਮ ਦਾ ਅੰਤਮ ਅਰਦਾਸ ਵਾਲਾ ਹੋਏਗਾ ਉਹਦੇ 'ਚ ਸਾਹਮਣੇ ਆਉਣਗੇ। ਔਰ ਅਸੀਂ ਇਹ ਦੱਸਦੇ ਹੀ ਹੈ ਕਿ ਅਸੀਂ ਸਾਡੀ TV 84 ਦੀ ਟੀਮ ਵੱਧ ਤੋਂ ਵੱਧ ਹਿੱਸਾ ਉਹ ਬੇਸ਼ੱਕ ਸੰਸਕਾਰ ਤੋਂ ਪਹਿਲਾਂ ਜਿਹੜਾ ਜਿੱਥੇ ਗੈਦਰਿੰਗ ਹੈ ਉੱਥੋਂ ਦਾ ਜਾਂ ਫਿਰ ਬਾਅਦ ਦੇ ਵਿੱਚ ਅੰਤਮ ਅਰਦਾਸ ਹੈ ਉਹਨੂੰ ਕਵਰ ਕਰੇਗੀ। ਅਸੀਂ ਸਾਡੇ ਇੱਥੇ ਸਟੂਡੀਓ ਦੇ ਵਿੱਚ ਵੀ ਮੌਜੂਦਗੀ ਹੋਏਗੀ ਔਰ ਉੱਥੋਂ ਵੀ ਔਨ ਦਾ ਸਾਈਟ ਜਿਹੜਾ ਹੈ ਵੱਧ ਤੋਂ ਵੱਧ ਜੋ ਅਸੀਂ ਕਰ ਸਕਦੇ ਹਾਂ ਉਹਨੂੰ ਕਵਰ ਕਰਾਂਗੇ, ਕਿਉਂਕਿ ਕਈ ਵਾਰ ਸਿਗਨਲ ਪ੍ਰੋਬਲਮ ਵੀ ਹੁੰਦੀ ਹੈ, ਕੋਈ ਹੋਰ ਟੈਕਨੀਕਲ ਹਿੱਚ ਵੀ ਹੁੰਦੀ ਹੈ, ਲੇਕਿਨ ਫਿਰ ਵੀ ਅਸੀਂ ਇਸ ਨੂੰ ਪ੍ਰਾਇੋਰਟੀ 'ਚ ਰੱਖਦੇ ਹਾਂ ਕਿਉਂਕਿ ਇਕੱਲਾ ਉਹਨਾਂ ਨੂੰ ਟ੍ਰਿਬਿਊਟ ਨਹੀਂ ਹੈ। ਅਸੀਂ ਸਮਝਦੇ ਹਾਂ ਕਿ ਵੀ ਇਹ ਸਾਡਾ ਇੱਕ ਖਾਲਿਸਤਾਨੀ ਚੈਨਲ ਔਰ ਇਹ ਸਾਡਾ ਹੀ ਆਪਣਾ ਸਾਥੀ ਸਾਥੋਂ ਵਿਛੜਿਆ, ਔਰ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸ਼ਮੂਲੀਅਤ ਹੋਏ ਔਰ ਵੀਰ ਹਰਪ੍ਰੀਤ ਸਿੰਘ ਰਾਣਾ ਨੂੰ ਜਿਹੜੀ ਹੈ ਇਹੀ ਟ੍ਰਿਬਿਊਟ ਹੋਏਗੀ ਕਿ ਉਹਨਾਂ ਦੇ ਸੁਪਨੇ ਨੂੰ, ਉਹਨਾਂ ਦੇ ਕੌਜ਼ ਨੂੰ ਜਿਹੜਾ ਅੱਗੇ ਤੋਰਨ ਦੇ ਲਈ ਜਿੰਨੇ ਅਸੀਂ ਲੱਗੇ ਹੋਏ ਹਾਂ, ਅਸੀਂ ਤਾਂ ਤੁਰਦੇ ਰਹੀਏ ਮਜ਼ਬੂਤ ਕਦਮਾਂ ਨਾਲ। ਔਰ ਹੋਰ ਵੀ ਜਿੱਥੇ ਜਿੱਥੇ ਸੁਨੇਹਾ ਜਾਏਗਾ ਉਹਨਾਂ ਨੂੰ ਲੱਗੇ ਕਿ ਭਾਈ ਬਾਹਰ ਬੈਠਿਆਂ ਲਈ ਅਕਸਰ ਇੱਥੇ ਬੈਠੇ ਜਿਹੜੇ ਰੱਚੜ ਕਿਸਮ ਦੇ ਜਾਂ ਹਕੂਮਤੀ ਜਮਹੂਰੀਆਂ ਵਾਂਗ ਗੱਲਾਂ ਕਰਨ ਵਾਲੇ ਨੇ, ਉਹ ਅਕਸਰ ਇਹ ਇੱਕ ਤਾਨਾ ਮਾਰਨਗੇ ਕਿ ਜੀ ਉੱਥੇ ਤੁਸੀਂ ਲੋਕਾਂ ਦੇ ਪੁੱਤ ਪਰਵਾ ਕੇ ਇੱਥੇ ਆਪ ਜਿਹੜੇ ਆ ਮੌਜਾਂ ਕਰਦੇ ਹੋ, 에ਅਰ ਕੰਡੀਸ਼ਨ ਗੱਡੀਆਂ 'ਚ ਘੁੰਮਦੇ ਹੋ, 에ਅਰ ਕੰਡੀਸ਼ਨ ਕਮਰਿਆਂ 'ਚ ਬਹਿੰਦੇ ਹੋ। ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਹਰਪ੍ਰੀਤ ਸਿੰਘ ਰਾਣਾ ਨੇ ਦੱਸਿਆ ਕਿ ਅਮਰੀਕਾ ਵਰਗੇ ਮੁਲਕ 'ਚ ਆ ਕੇ ਇੱਕ ਸਿਟੀਜ਼ਨ ਬਣ ਕੇ ਇੱਕ ਖਾਂਦੇ ਪੀਂਦੇ ਪਰਿਵਾਰ 'ਚ ਚੰਗਾ ਕੰਮਕਾਰ ਛੱਡ ਕੇ ਵੀ ਖਾਲਿਸਤਾਨ ਵੱਲ ਤੁਰਨ ਵਾਲੇ ਆਪਣੀ ਜ਼ਿੰਦਗੀ ਨਿਛਾਵਰ ਕਰਦੇ ਹਨ। ਹੁਣ ਗੱਲ ਅਸੀਂ ਕਰੀਏ ਬੀਬੀ ਕੰਗਨਾ ਰਣੌਤ। ਉਹ ਜਿੰਨੀ ਮਰਜ਼ੀ ਵਾਹਿਯਾਤ ਹੋਏ ਪਰ ਅਸੀਂ ਉਹਨੂੰ ਫਿਰ ਵੀ ਸਤਿਕਾਰ ਨਾਲ ਬੀਬੀ ਕਹਿੰਦੇ ਹਾਂ ਔਰ ਇਹੀ ਵਰਤਾਰਾ ਈਵਨ ਕਿਸਾਨਾਂ ਨੇ ਵੀ ਅੱਜ ਕੀਤਾ। ਇਹ ਕੰਗਨਾ ਰਣੌਤ ਜਿਹੜੀ ਆਪਣੀ ਭੈਣ ਦਾ ਜਨਮ ਦਿਨ, ਇਹ ਮੰਡੀ ਦੀ ਰਹਿਣ ਵਾਲੀ ਹੈ, ਮੰਡੀ ਹਿਮਾਚਲ ਪ੍ਰਦੇਸ਼ ਦਾ ਕਸਬਾ ਹੈ, ਔਰ ਆਪਣੀ ਭੈਣ ਦਾ ਜਨਮ ਦਿਨ ਮਨਾਉਣ ਦੇ ਲਈ ਇਹ ਮਨਾਲੀ ਗਈ ਹੋਈ ਸੀ। ਉੱਥੋਂ ਉਹਨੇ ਫਲਾਈ ਕਰਕੇ ਜਾਣਾ ਸੀ ਬੰਬੇ, ਫਲਾਈਟ ਕੈਂਸਲ ਹੋ ਗਈ ਜਾਂ ਕੀ ਹੋਇਆ, ਤੇ ਉਹਨੇ ਕਿਹਾ ਵੀ ਚਲੋ ਚੰਡੀਗੜ੍ਹ ਜਿਹੜਾ ਹੈ ਉਹ ਬਾਈ ਰੋਡ। ਔਰ ਕਿਸਾਨਾਂ ਦੀ ਇੰਟੈਲੀਜੈਂਸ ਮੈਂ ਸਮਝਦਾ ਵੀ ਇਹ ਫਿਕਰ ਹੋਣਾ ਚਾਹੀਦਾ ਮੋਦੀ ਐਂਡ ਕੰਪਨੀ ਨੂੰ ਕਿ ਉਹ ਕਿੰਨੀ ਜਿਹੜੀ ਹੈ ਉਹ ਸੂਹ ਰੱਖਦੇ ਨੇ। ਔਰ ਉਹਨਾਂ ਨੇ ਕਿਹਾ ਕਿਸਾਨਾਂ ਨੇ ਕਿ ਅਸੀਂ ਬਿਲਾਸਪੁਰ ਤੋਂ ਹੀ ਫੋਲੋ ਕਰਨਾ ਸ਼ੁਰੂ, ਬਿਲਾਸਪੁਰ ਵੀ ਹਿਮਾਚਲ 'ਚ ਹੈ। ਇਹਦਾ ਮਤਲਬ ਹੈ ਵੀ ਉਹਨਾਂ ਨੇ ਕਿਹਾ ਕਿ ਬੀਬੀ ਤੂੰ ਜੋ ਕੁਛ ਹੁਣ ਲਿਖਦੀ ਰਹੀ ਹੈ, ਕਹਿੰਦੀ ਰਹੀ ਹੈ,
60 80 ਰੁਪਏ 'ਚ ਵਿਕਣ ਵਾਲੀਆਂ ਜਿਹੜੀਆਂ ਨੇ ਉਹ ਤੂੰ ਕਹਿੰਦੇ ਹੀ ਰਹੇ ਹੈ। ਔਰ ਉਹਨਾਂ ਨੇ ਐਨ ਦੇਖ ਕੇ ਔਰ ਉਹ ਪੂਰੀ ਉਸ ਦੇ ਉੱਤੇ ਹੁਣ ਤਾਂ ਵੀਡੀਓ ਸਾਹਮਣੇ ਨੇ ਕਿ ਜਦੋਂ ਵੀ ਪੰਜਾਬ ਦੀ ਟੈਰੀਟਰੀ 'ਚੋਂ ਦਾਖਲ ਹੁੰਦੀ ਹੈ ਤੇ ਰੋਪੜ ਜ਼ਿਲ੍ਹੇ ਦੀ ਜਿਹੜੀ ਕਿਸਾਨਾਂ ਦੀ ਕਿਰਤੀ ਕਿਸਾਨ ਮੋਰਚਾ ਹੈ ਉਹਨਾਂ ਦੇ ਬੰਦੇ ਵੀ ਬੀਬੀਆਂ ਵੀ ਕਿਵੇਂ ਉਹਨਾਂ ਨੇ ਐਂਬੁਸ਼ ਕੀਤਾ। ਇਹਨੂੰ ਐਂਬੁਸ਼ ਲਫ਼ਜ਼ ਅਸੀਂ ਕਹਾਂਗੇ, ਹੈ ਤਾਂ ਇਹ ਫੌਜੀ ਲਫ਼ਜ਼ ਹੈ ਪਰ ਪੋਲੀਟੀਕਲੀ ਵੀ ਐਂਬੁਸ਼ ਕੀਤਾ ਉਹਨਾਂ 'ਚੋਂ, ਕਿਉਂਕਿ ਜਿੱਥੇ ਕੋ ਉਹਨੂੰ ਬੀਬੀ ਨੂੰ ਘੇਰਿਆ ਕੀਰਤਪੁਰ ਸਾਹਿਬ ਦੇ ਨੇੜੇ ਗੁਰਦੁਆਰਾ ਬੁੰਗਾ ਸਾਹਿਬ ਹੈ, ਉਹਦੇ 'ਚ ਕੁਛ ਪਹਿਲਾਂ ਬੁੰਗਾ ਸਾਹਿਬ ਸੀ, ਜਿਉਂ ਹੀ ਪਿੱਛੋਂ ਕੋਈ ਹੋਰ ਵੀ ਫੋਲੋ ਕਰ ਰਿਹਾ ਹੋਏਗਾ ਉਹਨਾਂ ਨੇ ਸਿਗਨਲ ਦਿੱਤਾ ਹੈ, ਕਿਉਂਕਿ ਕੰਗਨਾ ਰਣੌਤ ਦੀ ਸਿਕਿਉਰਿਟੀ ਤਾਂ ਜੀ ਸਿਕਿਉਰਿਟੀ ਹੈ ਮੋਦੀ ਵਾਂਗ। ਉਹਦੇ ਨਾਲ ਪੰਜਾਬ ਪੁਲਿਸ ਔਰ ਹਾਲਾਂ ਪੰਜਾਬ ਪੁਲਿਸ ਦੇ ਜ਼ਿਲ੍ਹੇ ਦੇ SSP ਨੇ ਕਿਹਾ ਵੀ ਸਾਨੂੰ ਇਨਫੋਰਮ ਨਹੀਂ ਸੀ ਕੀਤਾ ਹੋਇਆ, ਲੇਕਿਨ ਉਹ ਆਲਰੇਡੀ ਨਾਲ ਕੈਰੀ ਕਰਦੀ ਹੈ CRPF ਵੀ ਹੈ, ਸੈਂਟਰਲ ਫੋਰਸਿਸ ਇਹ ਵੋ। ਔਰ ਜਦੋਂ ਫਿਰ ਔਰ ਜਿਸ ਦਲੇਰੀ ਨਾਲ ਕਿਸਾਨ ਭੱਜੇ ਆ ਕੇ ਕਾਰ ਦੇ ਅੱਗੇ ਖਲੋ ਗਏ ਗੱਡੀ ਦੇ, ਬਾਕੀ ਵੀ ਗੱਡੀਆਂ ਸੀ, ਫਿਰ ਤਾਂ ਟ੍ਰੈਫਿਕ ਪਿੱਛੇ ਤੱਕ ਰੁਕਿਆ ਰਿਹਾ ਇੱਕ ਅੰਦਾਜ਼ੇ ਮੁਤਾਬਕ 1.5 ਤੋਂ 2 ਘੰਟੇ ਪੂਰਾ। ਫਿਰ ਉੱਥੇ ਜੋ ਹੁੰਦਾ ਉਹ ਦੇਖਣ ਵਾਲਾ ਹੀ ਹੈ ਕਿ ਵੀ ਬੀਬੀਆਂ ਵੀ ਪਹੁੰਚ ਜਾਂਦੀਆਂ ਨੇ, ਸਿੱਧੀਆਂ ਜਿਹੀਆਂ ਪਿੰਡੂ ਬੀਬੀਆਂ ਰੋਪੜੀ ਜ਼ਬਾਨ ਬੋਲ ਰਹੀਆਂ, ਉਹਨੂੰ ਕਹਿ ਰਹੀਆਂ ਕਿ ਵੀ ਤੂੰ ਦੱਸ, ਤੂੰ ਸਾਨੂੰ 60 80 ਰੁਪਏ ਵਾਲੇ ਤੇਰੀ ਤੂੰ ਉਹ ਅੱਗੋਂ ਕਹਿੰਦੇ ਜੀ ਤੁਸੀਂ ਮੇਰੀਆਂ ਮਾਵਾਂ ਵਰਗੀਆਂ। ਉਹ ਕਹਿੰਦੇ ਵੀ ਤੂੰ ਧੀਆਂ ਵਾਲੀ ਗੱਲ ਕਿਹੜੀ ਕੀਤੀ ਆ ਦੱਸ ਵੀ ਇਹ ਕਰਕੇ। ਔਰ ਉਹਦਾ ਹਾਲ ਇਹ ਹੁੰਦਾ ਵੀ ਅੰਦਰ ਸਹਿਮੀ ਘਬਰਾਈ। ਪਹਿਲਾਂ ਤਾਂ ਉਹ ਟਵੀਟ ਕਰਦੀ ਹੈ ਕਿ ਜੀ ਭੀੜ ਨੇ ਘੇਰ ਲਿਆ ਔਰ ਇਹ ਜਿਹੜੀ ਹੈ ਬਿਲਕੁਲ ਉਹਦਾ ਜਿਹੜਾ ਉਹਦੀ ਲਿਖਤ ਹੈ ਉਹ ਇਸ ਕਿਸਮ ਦੀ ਹੈ ਕਿ ਵੀ ਮੈਨੂੰ ਜਿਵੇਂ ਲਿੰਚ ਕਰ ਦੇਣਾ, ਘਬਰਾਈ ਹੋਈ ਹੈ। ਲੇਕਿਨ ਉਹ ਬੀਬੀਆਂ ਉਹ ਸਿਕਿਉਰਿਟੀ ਵਾਲੇ ਵੀ ਬਾਹਰ ਨਿਕਲਦੇ ਨੇ, ਦੂਜੇ ਉਹ ਕਹਿੰਦੇ ਵੀ ਇੱਦਾਂ ਤਾਂ ਜਾਣ ਨਹੀਂ ਦੇਣਾ ਹੈ ਅਸੀਂ, ਇਹ ਮਾਫੀ ਮੰਗੇਗੀ ਬਾਹਰ ਨਿਕਲੇਗੀ। ਫਿਰ ਗੱਲਬਾਤ ਕਰਕੇ ਉਹ ਬਾਹਰ ਨਿਕਲੀ ਕਿ ਜੀ 2 ਬੀਬੀਆਂ ਨਾਲ ਪਹਿਲਾਂ ਮੈਂ ਮਿਲ ਅੱਗੋਂ ਬੀਬੀਆਂ ਆ ਗਈਆਂ, ਸਧਾਰਨ ਬੀਬੀਆਂ, ਉਹ ਇੰਨੀ ਦਲੀਲ ਨਾਲ ਗੱਲ ਕਰ ਰਹੀਆਂ ਨੇ। ਮੈਂ ਕਿਹਾ ਵੀ ਇਹ ਹੈ ਜਿਹੜੀ ਟ੍ਰੇਨਿੰਗ 1 ਸਾਲ ਦੇ ਇਸ ਮੋਰਚੇ ਦੇ ਦੌਰਾਨ ਹੋਈ ਹੈ। ਉਹਨੇ ਕਿਹਾ ਵੀ ਤੂੰ ਦੱਸ, ਤੂੰ ਕਿਹਾ ਨਾ 50 ਜਾਂ 100 ਰੁਪਏ ਲੈ ਕੇ ਬੈਠੀਆਂ। ਨਹੀਂ ਮੁੱਕਰ ਗਈ, ਕਹਿੰਦੀ ਮੈਂ ਹੱਥ ਜੋੜੇ ਹੋਏ ਨੇ। ਉਹ ਕਹਿੰਦੇ ਨਹੀਂ ਮੈਂ ਤੁਹਾਡੇ ਬਾਰੇ ਨਹੀਂ ਕਿਹਾ, ਮੈਂ ਤਾਂ ਸ਼ਾਹੀਨ ਬਾਗ ਵਾਲੀਆਂ ਬੀਬੀਆਂ ਬਾਰੇ ਕਿਹਾ ਸੀ। ਫਿਰ ਜਦੋਂ ਉਹਨੂੰ ਹੋਰ ਕੀਤਾ ਜਾਂਦਾ ਉਹਨੇ ਕਿਹਾ ਜੀ ਮੈਂ ਬਹੁਤ ਕਰਦੀ ਪੰਜਾਬੀ ਤੇ ਪੰਜਾਬੀ ਬੋਲਣ ਤੇ ਆ ਗਈ। ਫਿਰ ਪੰਜਾਬ ਜ਼ਿੰਦਾਬਾਦ ਦਾ ਨਾਰਾ। ਔਰ BBC ਦੀ ਤਾਂ ਖਬਰ ਹੀ ਇਹ ਹੈ ਕਿ ਵੀ ਕੰਗਨਾ ਰਣੌਤ ਨੂੰ ਕੀਰਤਪੁਰ 'ਚ ਕਿਸਾਨਾਂ ਨੇ ਘੇਰ ਮਾਫੀ ਮੰਗਣ ਲਈ ਕਿਹਾ, ਕੰਗਨਾ ਬੋਲੀ ਪੰਜਾਬ ਜ਼ਿੰਦਾਬਾਦ। ਔਰ ਇਹ 1.5-2 ਘੰਟੇ ਦੇ ਇਸ ਸਾਰੇ ਤੋਂ ਬਾਅਦ ਜਿਹੜੀ ਉਹਨੂੰ ਉਹਨਾਂ ਨੇ ਇਹ ਕਹਿ ਕੇ ਕਿਹਾ ਵੀ ਚੱਲ ਕੋਈ ਨਹੀਂ ਹੁਣ ਅੱਗੇ ਤੋਂ ਸੋਚ ਕੇ ਗੱਲ ਕਰੀ। ਔਰ ਇਹ ਜਿਹੜਾ ਇਸ ਸਾਰੇ 'ਚੋਂ ਅਸੀਂ ਇਹ ਦੇਖਦੇ ਹਾਂ ਕਿ ਵੀ ਇਹ ਰਿਜ਼ੋਲਵ ਸ਼ੋ ਕਰਦਾ ਔਰ ਇਸ ਸਾਰੇ 'ਚ ਇੱਕ ਪਾਸੇ ਉਹਦੀ ਟਾਈ ਤੋੜਨੀ ਹੁੰਦੀ ਹੈ, ਹੋਰ ਤੁਸੀਂ ਕੀ ਹੈ। ਔਰ ਮੈਂ ਸਮਝਦਾ ਵੀ ਇੱਕ ਪਾਸੇ ਜਦੋਂ ਇਸ ਕਿਸਮ ਦੀ ਐਜੀਟੇਟਿਡ ਮੌਬ ਹੋਏ ਉਹਨੂੰ ਕੰਟਰੋਲ 'ਚ ਰੱਖਣਾ, ਔਰ ਉਹਨਾਂ ਦਾ ਸਵੈ ਕੰਟਰੋਲ ਸੀ ਉਹਨਾਂ ਦਾ ਮਕਸਦ ਜਿਹੜਾ ਹੈ ਉਹਨੂੰ, ਅਦਰਵਾਈਜ਼ ਤਾਂ ਉਹ ਲੱਭਦੀ ਨਾ, ਲੇਕਿਨ ਇਹ ਉਹਨਾਂ ਦਾ ਮਕਸਦ ਵੀ ਨਹੀਂ ਸੀ। ਉਹਨਾਂ ਦਾ ਮਕਸਦ ਉਹਨੂੰ ਰਿਅਲਾਈਜ਼ ਕਰਵਾਉਣਾ ਸੀ। ਹਾਲਾਂ ਜਦੋਂ ਉਹ ਫਿਰ ਘੇਰੇ ਘੂਰੇ 'ਚੋਂ ਨਿਕਲ ਕੇ ਗਈ ਫਿਰ ਉਹ ਟਵੀਟ ਕਰ ਰਹੀ ਹੈ ਕਿ ਮੈਂ ਬਹੁਤ ਥੈਂਕਸ ਕਰਦੀ ਹਾਂ, ਮੈਨੂੰ ਤਾਂ ਜਿਹੜਾ ਥੈਂਕ ਯੂ ਕਰਦੀ ਹਾਂ ਮੈਂ ਪੰਜਾਬ ਪੁਲਿਸ CRPF ਦਾ। ਮਤਲਬ ਉਹ ਕੀ ਹੈ ਜਿਸ ਨੂੰ ਕਹਿੰਦੇ ਨੇ ਵੀ ਸੱਪ ਰੱਸੀ ਸੜ ਗਈ ਪਰ ਵੱਟ ਨਹੀਂ ਗਿਆ। ਲੇਕਿਨ ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਦੋਂ ਤੁਸੀਂ ਇਸ ਕਿਸਮ ਦੇ ਸੀਨ ਨੂੰ ਫੇਸ ਕਰਦੇ ਹੋ ਤਾਂ ਫਿਰ ਉਹ ਸਭ ਕੁਝ ਤੁਹਾਡੀਆਂ ਅੱਖਾਂ ਸਾਹਮਣੇ ਆ ਰਿਹਾ ਹੁੰਦਾ। ਸੋ ਇੱਕ ਪਾਸੇ ਇਸ ਖਬਰ ਨੂੰ ਲੈ ਕੇ ਅੱਜ ਤਾਂ ਸਾਰੇ ਨੈਸ਼ਨਲ ਮੀਡੀਆ ਤੇ ਵੀ ਇਹੀ ਚਰਚਾ ਹੋ ਰਹੀ ਸੀ, ਲੇਕਿਨ ਦੂਸਰੇ ਪਾਸੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਜਿਹੜਾ ਇੱਕ ਪਾਰਟ ਰਾਹੁਲ ਗਾਂਧੀ ਨੇ ਵੀ ਪ੍ਰੈਸ ਕਾਨਫਰੰਸ ਕੀਤੀ। ਉਹਨੇ ਕਿਹਾ ਜੀ ਕਿ ਵੀ ਇਹ ਜਿਹੜੇ ਕਿਸਾਨ ਮਾਰੇ ਗਏ 700 ਦੇ ਕਰੀਬ ਉਹਨਾਂ ਨੂੰ ਕੰਪਨਸੇਸ਼ਨ ਦੇਣਾ ਬਣਦਾ ਹੈ। ਉਹਨਾਂ ਨੇ ਕਿਹਾ ਵੀ ਕਿਵੇਂ ਮੋਦੀ ਨੇ ਬੇਸ਼ਰਮੀ ਦੇ ਨਾਲ ਉਹਨਾਂ ਦੀ ਸਰਕਾਰ ਨੇ ਕਿਹਾ ਜੀ ਸਾਡੇ ਕੋਲ ਤਾਂ ਕੋਈ ਡਾਟਾ ਹੀ ਨਹੀਂ ਹੈ ਮਾਰੇ ਗਏ। ਉਹਨਾਂ ਨੇ ਕਿਹਾ ਕਿ ਪੰਜਾਬ ਗਵਰਨਮੈਂਟ ਨੇ 403 ਜਿਹੜੇ ਮਾਰੇ ਗਏ ਕਿਸਾਨ ਨੇ ਉਹਨਾਂ ਨੂੰ 5-5 ਲੱਖ ਦਾ ਮੁਆਵਜ਼ਾ ਦਿੱਤਾ ਹੈ। 152 ਦੇ ਕਰੀਬ ਫੈਮਿਲੀ ਮੈਂਬਰਸ ਨੂੰ ਨੌਕਰੀਆਂ ਦਿੱਤੀਆਂ। ਜੇ ਉਹਦੇ ਕੋਲੋਂ ਉਹਨੇ ਜਿਹੜਾ ਰਾਹੁਲ ਗਾਂਧੀ ਨੂੰ ਡਾਟਾ ਵੀ ਕੱਢਿਆ ਕਿ ਉਹਨੇ ਕਿਹਾ ਕਿ ਵੀ ਫ੍ਰੈਂਕਲੀ ਇਟਸ ਨਾਟ ਆਵਰ ਮਿਸਟੇਕ ਦੈਟ ਕਾਜ਼ ਦ ਡੈਥ ਆਫ 700 ਫਾਰਮਰਸ, ਇਟ ਇਜ਼ ਪ੍ਰਾਈਮ ਮਿਨਿਸਟਰ ਮੋਦੀ's mistake. Prime Minister apologized. He said he made a mistake and because of that mistake 700 farmers died.
ਵਾਈ ਡਜ਼ਨਟ ਦਾ ਪ੍ਰਾਈਮ ਮਿਨਿਸਟਰ ਹੈਵ ਦਾ ਡੀਸੈਂਸੀ ਐਂਡ ਡਿਗਨਿਟੀ ਟੂ ਹੈਲਪ देयर ਫੈਮਲੀਜ਼। ਸੋ ਅਸੀਂ ਸਮਝਦੇ ਹਾਂ ਕਿ ਭਾਵੇਂ ਇਹ ਸਾਰੇ ਹੀ ਆਪੋ ਆਪਣੀ ਸਿਆਸਤ ਕਰ ਰਹੇ ਨੇ, ਪਰ ਇਸ ਸਿਆਸਤ ਚੋਂ ਜੇ ਕੁਝ ਹੋਰ ਕੰਪਨਸੇਸ਼ਨ ਨਿਕਲ ਆਉਂਦਾ ਹੈ, ਔਰ ਇਕੱਲਾ ਇਹੀ ਨਹੀਂ, ਕਿਸਾਨਾਂ ਦੀਆਂ ਮੰਗਾਂ ਜਿੱਥੇ MSP ਲਈ ਤਾਂ ਕਮੇਟੀ ਮੰਨਣ ਲਈ ਉਹ ਤਿਆਰ ਵੀ ਨੇ, ਪਰ ਵੱਡੀ ਗੱਲ ਜਿਵੇਂ ਅਸੀਂ ਕਿਹਾ ਸੀ ਕਿ ਹਰਿਆਣੇ 'ਚ ਹੀ ਮੈਂ 28,000 ਦੀ ਫਿਗਰ ਦਿੱਤੀ ਸੀ ਕਿ ਕੇਸ ਰਜਿਸਟਰ ਨੇ ਕਿਸਾਨਾਂ ਦੇ ਖਿਲਾਫ। ਹੁਣ ਮੈਂ ਕਿਸੇ ਕਿਸਾਨ ਜਥੇਬੰਦੀ ਦਾ ਦੇਖ ਰਿਹਾ 40,000 ਤੋਂ ਜ਼ਿਆਦਾ ਕੇਸ ਨੇ, ਪਰ ਹਰਿਆਣੇ ਦੇ ਚੀਫ ਮਿਨਿਸਟਰ ਨੇ ਵੀ ਕਿਹਾ ਵਿਲ ਇਨਵਾਈਟ ਫਾਰਮਰਸ ਫਾਰ ਡਾਇਲੋਗ। ਸੋ ਅਸੀਂ ਦੇਖ ਰਹੇ ਹਾਂ ਵੀ ਇਹ ਗੱਲ ਜੇ ਸੋਲੂਸ਼ਨ ਵੱਲ ਜਾਏ ਤੇ ਬਿਹਤਰ ਹੈ, ਅਦਰਵਾਈਜ਼ ਹੁਣ ਜਿਸ ਕਿਸਮ ਦੀ ਇਨਰ ਵੀ ਹੈ, ਕੁਝ ਉੱਥੋਂ ਟੈਂਟ ਉਖਾੜ ਰਹੇ ਨੇ, ਕੁਝ ਪੈਕ ਕਰ ਰਹੇ ਨੇ, ਕੁਝ ਦੂਜਾ ਹੈ, ਇਹ ਨਾ ਹੋਏ ਜਿਹਨੂੰ ਫਿਰ ਪੀਰੀਟਡ ਵਿਕਟਰੀ ਕਹਿੰਦੇ ਨੇ ਕਿ ਭਾਈ ਜਿੱਤ ਵੀ ਹੋਈ, ਜਾਂ ਜਿਹਨੂੰ ਕਹਿੰਦੇ ਨੇ ਦੁੱਧ ਵੀ ਮਿਲਿਆ ਤੇ ਮੀਂਗਣਾ ਪਾ ਕੇ, ਉਹਨਾਂ ਨੇ ਤਾਂ ਮੀਂਗਣਾ ਪਾਈਆਂ ਹੀ ਨੇ, ਪਰ ਘੱਟੋ ਘੱਟ ਕਿਸਾਨ ਲੀਡਰਸ਼ਿਪ ਨੂੰ ਹੁਣ ਮੈਚੁਰਿਟੀ ਦਿਖਾਉਣ ਦੀ ਲੋੜ ਹੈ ਕਿ ਕੋਈ ਵੀ ਫੈਸਲਾ ਜਿਹੜਾ ਕਲੈਕਟਿਵਲੀ ਹੋਏ। ਔਰ ਸਿੱਖਾਂ ਬਾਰੇ ਮੈਂ ਪਹਿਲਾਂ ਵੀ ਇਹ ਕਿਹਾ ਸੀ ਕਿ ਰਾ ਮਟੀਰੀਅਲ ਨਾ ਬਣੋ, ਕੱਚਾ ਮਾਲ ਨਾ ਬਣੋ। ਜਿਹੜੇ ਇਸ਼ੂ ਸਾਡੇ ਨੇ ਉਹ ਸਾਡੇ ਹੀ ਨੇ, ਔਰ ਸਾਨੂੰ ਉਹਨਾਂ ਤੇ ਫੋਕਸ ਕਰਨ ਦੀ ਲੋੜ ਹੈ। ਨਹੀਂ ਤਾਂ ਜਿਹੋ ਜਿਹਾ ਉਹਨਾਂ ਨੇ ਪੰਜਾਬ ਦੀਆਂ ਸਿਆਸੀ ਧਿਰਾਂ ਨੂੰ ਦਲਦਲ ਦੇ ਵਿੱਚ ਫਸਾ ਦਿੱਤਾ ਹੈ ਸੈਂਟਰਲ ਏਜੰਸੀਆਂ ਨੇ, ਕਿਸਾਨ ਵੀ ਫਿਰ ਇਹ ਨਾ ਹੋਏ ਕਿ ਸ਼ਾਹ ਮੁਹੰਮਦ ਵਾਂਗ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਕਹਿਣਾ ਸਾਨੂੰ ਪੈ ਜਾਏ। ਸੋ ਇਸ ਦੇ ਉੱਤੇ ਅਸੀਂ ਗੱਲਬਾਤ ਜਾਰੀ ਰੱਖਾਂਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਰ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।